व्यूअर्स वेलकम बैक इन आवर प्रोग्राम जी। डॉक्टर साहब साडे कोल अगली ईमेल आई है वीर गुरविंदर सिंह जी दी। ਇਹ ਲਿਖਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਅਮਰਜੀਤ ਸਿੰਘ ਜੀ, ਮੈਂ ਤੁਹਾਡਾ ਪ੍ਰੋਗਰਾਮ ਕਾਫੀ ਦੇਰ ਤੋਂ ਦੇਖਦਾ ਆ ਰਿਹਾ ਹਾਂ। ਮੇਰੇ ਮਨ ਵਿੱਚ ਇੱਕ ਸਵਾਲ ਹੈ ਖਾਲਿਸਤਾਨ ਬਾਰੇ। ਸਾਨੂੰ ਸਭ ਨੂੰ ਪਤਾ ਹੈ ਕਿ ਸਾਡੇ ਤੇ ਕੀ ਬੀਤ ਰਹੀ ਹੈ। ਕੋਈ ਸਿੱਖ ਅੱਜ ਇਸ ਗੱਲ ਤੋਂ ਅਣਜਾਣ ਨਹੀਂ ਹੈ। RSS ਅਤੇ BJP ਹੁਣ ਸਿੱਖ ਗੁਰਧਾਮਾਂ ਅਤੇ ਗੁਰੂ ਘਰਾਂ ਤੇ ਕਾਬਜ ਹੋ ਗਈ ਹੈ ਤੇ ਸਾਡੀ ਸਿੱਖੀ ਨੂੰ ਢਾਹ ਲਾ ਰਹੀ ਹੈ। ਮੇਰਾ ਸਵਾਲ ਹੈ ਕਿ ਸਾਨੂੰ ਹੁਣ ਕੀ ਕਰਨਾ ਚਾਹੀਦਾ ਹੈ। ਕੀ ਖਾਲਿਸਤਾਨ ਬਣ ਜਾਣ ਨਾਲ ਸਭ ਠੀਕ ਹੋ ਜਾਵੇਗਾ? ਕੀ ਸਾਡੇ ਗੁਰੂ ਘਰ ਜੋ ਖਾਲਿਸਤਾਨ ਤੋਂ ਬਾਹਰ ਹੋਣਗੇ ਉਹ ਮਹਿਫੂਜ਼ ਹੋਣਗੇ? ਕੀ ਹੋਵੇਗਾ? ਕਿਰਪਾ ਕਰਕੇ ਦੱਸੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ। ਵੀਰ ਗੁਰਵਿੰਦਰ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਲਿਖਿਆ, ਉਹਨਾਂ ਨੇ ਕਿਹਾ ਵੀ ਸਭ ਨੂੰ ਪਤਾ ਹੀ ਹੈ ਕੀ ਬੀਤ ਰਹੀ ਹੈ, ਪਰ ਫਿਰ ਉਹਨਾਂ ਦਾ ਧਿਆਨ ਵੱਡੀ ਜਿਹੜੀ ਪਿਕਚਰ ਹੈ ਉਹਦੇ ਨਾਲੋਂ ਫਿਰ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ RSS BJP ਨੇ ਸਾਡੇ ਗੁਰਧਾਮਾਂ ਤੇ ਕਬਜ਼ਾ ਕਰ ਲਿਆ ਜੀ, ਔਰ ਫਿਰ ਉਹਨਾਂ ਨੇ ਖਾਲਿਸਤਾਨ ਬਣਨ ਦੇ ਨਾਲ ਬਾਹਰਲੇ ਗੁਰੂ ਘਰਾਂ ਦਾ ਕੀ ਬਣੇਗਾ। ਸੋ ਮੈਂ ਸਮਝਦਾ ਵੀ ਕਈ ਵਾਰ ਅਸੀਂ, ਕਿਉਂਕਿ ਇਹਨਾਂ ਨੂੰ ਵੀ ਜਿਹੜੇ ਇਸ ਕਿਸਮ ਦੇ ਸਾਡੇ ਵੀਰ ਭੈਣਾਂ ਲਿਖਦੇ ਨੇ ਉਹਨਾਂ ਨੂੰ ਅਸੀਂ ਸ਼ਾਮਲ ਕਰ ਲੈਂਦੇ ਹਾਂ, ਪਰ ਮੈਨੂੰ ਕਈ ਵਾਰ ਤਾਂ ਇਹ ਲੱਗਦਾ ਹੈ ਕਿ ਜਾਂ ਤਾਂ ਹੁਣ ਜਿਵੇਂ ਬ੍ਰੇਕ ਦੇ ਵਿੱਚ ਅਸੀਂ ਗੱਲ ਕਰਕੇ ਹਟੇ ਸੀ ਕਿ ਬਹੁਤ ਸਾਰੇ ਜਿਹੜੇ ਇੱਥੇ ਟੌਂਟ ਬਟੌਂਟ ਨੇ ਉਹ ਸਰਕਾਰੀ ਕੌਂਸਲੇਟਾਂ ਨਾਲ ਦੂਜਿਆਂ ਨਾਲ ਫੋਟੋ ਲਵਾਉਂਦੇ ਨੇ ਜੀ, ਫਿਰ ਉਹ ਜਿਹੜਾ ਅਖਬਾਰ ਚ ਲਵਾਉਣ ਲਈ ਵੀ ਕੋਲੋਂ ਚੈੱਕ ਦਿੰਦੇ ਨੇ, ਫਿਰ ਆਪਣੇ ਰਿਸ਼ਤੇਦਾਰਾਂ ਨੂੰ ਕਾਲ ਕਰਨਗੇ ਵੀ ਦੇਖੀ ਫੋਟੋ ਮੇਰੀ ਗੱਭੇ ਅਖਬਾਰ ਦੇ। ਸੋ ਮੈਨੂੰ ਲੱਗਦਾ ਵੀ ਸ਼ਾਇਦ ਸਾਡੇ ਵੀ ਇੱਕ ਰੁਝਾਨ ਥੋੜਾ ਬਹੁਤ ਕਿਤੇ ਨਾ ਕਿਤੇ ਚੱਲ ਰਿਹਾ ਹੈ ਕਿ ਕਈ ਵਾਰ ਉਹਨਾਂ ਸਵਾਲਾਂ ਨੂੰ ਹੀ ਅਸੀਂ ਐਡਰੈਸ ਕੀਤਾ ਹੁੰਦਾ ਜੀ। ਸੋ ਮੈਂ ਸਮਝਦਾ ਵੀ ਇਹ ਸਾਡਾ 1 ਘੰਟਾ ਬੜਾ ਪ੍ਰੈਸ਼ੀਅਸ ਹੈ। ਇਹਦੇ ਲਈ ਤੁਹਾਡੀ ਕਿਰਤ ਕਮਾਈ ਚੋਂ ਜਿਹੜੇ ਡਾਲਰ ਨੇ ਉਹ ਲੱਗਦੇ ਨੇ। ਸੋ ਜਿਹੜੀ ਚੀਜ਼ ਆਲਰੇਡੀ ਜਿਹਨੇ ਜਵਾਬ ਜਾਂ ਜਿਹੜੇ ਵੀ ਪਏ ਨੇ, ਥੋੜੀ ਜੋ ਬਹੁਤ ਪਹਿਲਾਂ ਤੁਸੀਂ ਰਿਸਰਚ ਕਰ ਲਓ, ਦੇਖ ਲਓ, ਕਿਉਂਕਿ ਇਸ 2-2.5 ਸਾਲ ਦੇ ਪੀਰੀਅਡ 'ਚ ਬਹੁਤ ਕੁਛ ਇਸ ਕਿਸਮ ਦੇ, ਜਿਵੇਂ ਈਵਨ ਅਸੀਂ ਕੱਲ ਹੀ ਡਿਸਕਸ ਕੀਤਾ ਸੀ ਕਿ ਬਾਹਰਲੇ ਗੁਰਦੁਆਰਿਆਂ ਦਾ ਖਾਲਿਸਤਾਨ ਦੇ ਕੀ ਹੋਏਗਾ। ਹਾਲਾਂ ਇਹ ਠੀਕ ਹੈ, ਜਿਵੇਂ ਇੱਕ ਉੱਥੇ ਦਿੱਲੀ ਬੇਸਡ ਕਿਸੇ ਜਮੂਰੇ ਨੇ ਆਪਣੀ 9 ਮਿੰਟ ਦੀ ਵੀਡੀਓ ਪਾਈ ਹੈ ਜਿਹਦੇ ਤੇ ਬੇਸਡ ਸਾਨੂੰ ਨਿਊਯਾਰਕ ਤੋਂ ਵੀ ਲਿਖਤ ਆਈ ਹੈ, ਦੂਸਰੇ ਤੋਂ ਵੀ ਆਈ ਹੈ। ਉਹਨੇ ਪੂਰਾ ਕੇਸ ਬਿਲਡ ਕੀਤਾ ਵੀ ਕਿਵੇਂ ਗੁਰਬਾਣੀ ਅਨੁਸਾਰ ਵੀ ਖਾਲਿਸਤਾਨ ਠੀਕ ਨਹੀਂ ਹੈ, ਇਹਦੇ ਕੀ ਨੁਕਸਾਨ ਹੋਣਗੇ। ਦੂਜਾ ਹਾਲਾਂਕਿ ਜਦੋਂ ਸਾਨੂੰ ਪਹਿਲੇ ਦਿਨ ਉਹਦਾ ਫਾਰਵਰਡ ਆਇਆ ਤੇ ਮੈਂ ਉਸ ਦਾ ਨੋਟਿਸ ਨਹੀਂ ਲਿਆ, ਮੈਂ ਕਿਹਾ ਜੀ ਇਸ ਕਿਸਮ ਦੇ ਨੇ, ਪਰ ਅੱਜ ਸਾਡੇ ਹੋਰ ਵੀ 2-3 ਮਿੱਤਰਾਂ ਨੇ ਕਿਹਾ ਕਿ ਜੀ ਇਹ ਬੜੀ ਸੀਰੀਅਸ ਗੱਲ ਹੈ, ਕਿਉਂਕਿ ਉਹਨੇ ਪੂਰਾ ਪ੍ਰਕਾਸ਼ ਦਾੜਾ ਆਪਣੀ ਸ਼ਕਲ ਦੇ ਕੇ ਪੂਰਾ ਰਿਕਾਰਡ ਕਰਵਾਇਆ ਵੀ ਇਹਨੂੰ ਜਿਹੜਾ ਰੀਜੋਇੰਡਰ ਦੇਣਾ ਚਾਹੀਦਾ। ਸੋ ਅਸੀਂ ਦੇਖਾਂਗੇ ਆਉਣ ਵਾਲੇ ਦਿਨਾਂ 'ਚ ਉਹਦੇ 'ਚ ਵੀ ਇਹ ਸਵਾਲ ਉਹਨੇ ਇੱਕ ਉਠਾਇਆ ਹੋਇਆ ਕਿ ਜੀ ਬਾਹਰਲੇ ਗੁਰਦੁਆਰੇ ਅਸੀਂ ਹੁਣ ਵੀਜ਼ੇ ਲਵਾਂਗੇ, ਅਸੀਂ ਇਹ ਕਰਾਂਗੇ, ਅਸੀਂ ਉਹ ਕਰਾਂਗੇ। ਸੋ ਮੈਂ ਸਮਝਦਾ ਕਿ ਵੀਰ ਗੁਰਵਿੰਦਰ ਸਿੰਘ ਜੀ ਗੱਲ ਇਸ ਵੇਲੇ ਨਹੀਂ ਹੈ ਵੀ ਸਾਡੇ ਗੁਰਦੁਆਰੇ RSS ਜਾਂ BJP ਨੇ, ਉਹ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹੀ ਉਹਨਾਂ ਦੀ ਹੱਥ ਠੋਕ ਹੈ। ਇਸ ਵੇਲੇ ਤਾਂ ਸਵਾਲ ਇਹ ਹੈ ਕਿ ਕੀ ਸਾਡੀ ਕੌਮ ਇੱਕ ਆਜ਼ਾਦ ਕੌਮ ਦੇ ਤੌਰ ਤੇ ਪੂਰੇ ਜੋ ਖਾਲਸੇ ਦੇ ਸੰਕਲਪ ਦੇ ਤੌਰ ਤੇ ਭਾਰਤੀ ਨਕਸ਼ੇ ਦੇ ਵਿੱਚ ਸਰਵਾਈਵ ਵੀ ਕਰ ਸਕੇਗੀ, ਜਾਂ ਅਸੀਂ ਵੀ ਬੁੱਧ ਧਰਮ ਵਾਂਗ ਉਸ ਧਰਤੀ ਤੋਂ ਜਿਹੜਾ ਹੈ ਸਾਡਾ ਵੀ ਉਹ ਐਂਡ ਕਰਨਗੇ ਬ੍ਰਾਹਮਣ ਜਿਹੜੀ ਵਿਚਾਰਧਾਰਾ ਵਾਲੇ ਨੇ। ਸੋ ਇਸ ਵੇਲੇ ਸਵਾਲ ਡੂ ਔਰ ਡਾਈ ਦਾ ਕਿ ਕੀ ਅਸੀਂ ਬਤੌਰੇ ਇੱਕ ਆਜ਼ਾਦਾਨਾ ਧਰਮ ਉਹ ਸਾਰੇ ਪ੍ਰਿੰਸੀਪਲਸ ਦੇ ਨਾਲ ਉੱਥੇ ਸਰਵਾਈਵ ਕਰਨਾ, ਜਾਂ ਅਸੀਂ ਵੀ ਜਿਹੜਾ ਉਹਨਾਂ ਦੇ ਉਸ ਖਾਰੇ ਸਮੁੰਦਰ ਦੇ ਵਿੱਚ ਜਿਹੜਾ ਡੁੱਬਣਾ। ਸੋ ਇਹ ਸਵਾਲ ਹੈ। ਬਾਕੀ ਜਿਹੜਾ ਗੁਰਦੁਆਰਿਆਂ ਦੇ ਹਵਾਲੇ ਨਾਲ ਹੈ ਉਹ ਕੱਲ ਦਾ ਪ੍ਰੋਗਰਾਮ ਦੇਖ ਲੈਣ ਜਾਂ ਸਰਚ ਪਾਣਗੇ ਜੀ, ਤੇ ਉਹਨਾਂ ਨੂੰ ਜਿਹੜਾ ਇਸ ਦਾ ਜਵਾਬ ਮਿਲ ਜਾਏਗਾ ਜੀ। ਡਾਕਟਰ ਸਾਹਿਬ ਨਾਲ ਲੈਣਾ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।